वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੰਡੀਆਨਾ ਦੀ ਜਿਹੜਾ ਮੇਨ ਸ਼ਹਿਰ ਹੈ ਇੰਡੀਅਨੈਪੋਲਿਸ, ਇੱਥੇ ਪਹੁੰਚੇ ਹਾਂ। ਇੱਥੇ ਅੱਜ ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਜਿਹੜਾ ਹੈ ਇੱਥੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਲੋਕਲ ਇੰਡੀਆਨਾ ਦੀਆਂ, ਉਹਨਾਂ ਦੇ ਸਹਿਯੋਗ ਦੇ ਨਾਲ 5ਵਾਂ ਸਾਲਾਨਾ ਜਿਹੜਾ ਨਗਰ ਕੀਰਤਨ ਹੈ ਸਿੱਖ ਡੇ ਪੈਰੇਡ ਉਹ ਕੱਢੀ ਜਾ ਰਹੀ ਹੈ। ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸੋ ਜਿੱਥੇ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਟੀਚਿੰਗਸ ਨੇ, ਉਹਨਾਂ ਦਾ ਜਿਹੜਾ ਫਲਸਫਾ ਹੈ, ਜਿਹੜੀ ਸਿੱਖੀ ਫਲਸਫੇ ਦੀ ਗੱਲ ਹੈ, ਉਹਦੇ ਪ੍ਰਚਾਰ ਲਈ ਪ੍ਰਸਾਰ ਲਈ ਜਿਹੜਾ ਇੰਡੀਆਨਾ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ, ਉਹਦੀ ਇੱਕ ਲੜੀ ਦੇ ਤਹਿਤ ਇੱਥੇ ਇਹ ਜਿਹੜਾ 5ਵਾਂ ਸਾਲਾਨਾ ਨਗਰ ਕੀਰਤਨ ਹੈ ਉਹ ਅੱਜ ਇੱਥੇ ਕੱਢਿਆ ਜਾ ਰਿਹਾ ਹੈ। ਸੋ ਅਸੀਂ ਇਸ ਵਕਤ ਸਿੱਖ ਸੁਸਾਇਟੀ ਆਫ ਇੰਡੀਆਨਾ ਦੇ ਦਫ਼ਤਰ ਦੇ ਵਿੱਚ ਖਲੋਤੇ ਹਾਂ, ਜਿੱਥੇ ਅੱਜ ਸਵੇਰੇ ਭੋਗ ਪਾਏ ਗਏ ਨੇ ਅਖੰਡ ਪਾਠ ਸਾਹਿਬ ਦੇ, ਤੇ ਇੱਥੋਂ ਫਿਰ ਜਿਹੜੀ ਅੱਗੇ ਸ਼ੁਰੂਆਤ ਹੋਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਨਾਲ, ਉਹਨਾਂ ਦੀ ਅਗਵਾਈ ਦੇ ਵਿੱਚ ਫਿਰ ਇੰਡੀਅਨੈਪੋਲਿਸ ਦੇ ਜਿਹੜਾ ਮੇਨ ਡਾਊਨਟਾਊਨ ਹੈ ਵੈਟਰਨਸ ਪਾਰਕ, ਉੱਥੇ ਜਾ ਕੇ ਅੱਗੇ ਜਦੋਂ ਅਸੀਂ ਦੇਖਦੇ ਹਾਂ ਤੇ ਉੱਥੇ ਜਿਹੜਾ ਨਗਰ ਕੀਰਤਨ ਹੈ ਉਹ ਕੱਢਿਆ ਜਾਣਾ। ਸੋ ਜਿੱਥੇ ਫਿਰ ਸਟੇਜ ਵੀ ਲੱਗਣੀ ਹੈ, ਉਹਦਾ ਵੀ ਜਿਹੜਾ ਲਾਈਵ ਪ੍ਰਸਾਰਣ ਹੋਵੇਗਾ ਅਸੀਂ ਤੁਹਾਨੂੰ ਦਿਖਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਉਤਸਵ ਅਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਉਤਸਵ 550ਵੇਂ ਸਾਲ ਨੂੰ ਸਮਰਪਿਤ ਸਮੂਹ ਮਿਡ ਵੈਸਟ ਦੀ ਸਮੂਹ ਸਾਧ ਸੰਗਤ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ 5ਵਾਂ ਮਹਾਨ ਨਗਰ ਕੀਰਤਨ ਡਾਊਨਟਾਊਨ ਇੰਡੀਅਨੈਪੋਲਿਸ ਵਾਰ ਮੈਮੋਰੀਅਲ ਪਾਰਕ ਵਿਖੇ ਅੱਜ ਕੀਤਾ ਜਾ ਰਿਹਾ ਹੈ। ਇਹ 5ਵਾਂ ਨਗਰ ਕੀਰਤਨ ਸਮੁੱਚੀ ਕੌਮ ਨੂੰ ਸਮਰਪਿਤ ਹੈ ਕਿ आओ गुरु नानक देव महाराज का जो मैसेज है, गुरु नानक महाराज का जो मैसेज है, जो 3 पिलर ने सिखिज्म दे, किरत करो, नाम जपो, वंड के छको, एक नाल जुड़िए, एके दा साथ दईए, एक नूं ही पूजीए। ਉਹਦਾ संदेश है जो गुरु नानक देव महाराज का, वो सारी दुनिया तक पहुँचाइए। सिख सोसाइटी ऑफ इंडियाना ते मिडवेस्ट की समूह साध ਨੂੰ ਤੇ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਇਹ 5ਵਾਂ ਨਗਰ ਕੀਰਤਨ ਜੋ ਕੀਤਾ ਜਾ ਰਿਹਾ ਹੈ, ਇਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਨੂੰ ਸਿੱਖ ਕੌਮ ਦੇ ਬਾਨੀ ਪੈਗੰਬਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦਾ ਸੰਦੇਸ਼ ਸਮੁੱਚੀ ਮਨੁੱਖਤਾ ਨੂੰ ਦਿੱਤਾ ਜਾਵੇ, ਤਾਂ ਜੋ ਅਸੀਂ ਇੱਕ ਥੱਲੇ ਇੱਕ ਝੰਡੇ ਥੱਲੇ ਇਕੱਠੇ ਹੋ ਸਕੀਏ। ਤੇ ਮੈਂ ਸਾਰੀ ਸਮੂਹ ਸਾਧ ਸੰਗਤ ਜੋ ਵੀ TV ਨੂੰ ਦੇਖ ਰਹੀ ਹੈ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਿਡ ਵੈਸਟ ਦੀ ਸਾਧ ਸਮੂਹ ਜੋ ਨੇੜੇ ਹੈ, ਆਓ ਸਾਰੇ ਜਾਣੇ ਡਾਊਨਟਾਊਨ ਵਾਰ ਮੈਮੋਰੀਅਲ ਪਾਰਕ ਵਿਖੇ ਇਕੱਠੇ ਹੋਈਏ ਤੇ ਗੁਰੂ ਮਹਾਰਾਜ ਦਾ ਜਸ ਗਾਈਏ। ਤੇ ਜੋ ਵੀਰ ਸਾਡੇ 84 TV ਨੂੰ ਦੇਖ ਰਹੇ ਆ, ਉਹਨਾਂ ਨੂੰ ਵੀ ਬੇਨਤੀ ਹੈ ਕਿ ਆਓ ਕੌਮ ਦੇ ਏਕੇ ਲਈ, ਕੌਮ ਦੇ ਰਾਜ ਲਈ, ਕੌਮ ਦੇ ਕਾਰਜਾਂ ਲਈ ਇੱਕ ਝੰਡੇ ਥੱਲੇ, ਇੱਕ ਗੁਰੂ ਨਾਨਕ ਮਹਾਰਾਜ ਦੇ ਉਪਦੇਸ਼ ਥੱਲੇ, ਇੱਕੋ ਗੁਰੂ ਗ੍ਰੰਥ ਸਾਹਿਬ ਨੂੰ ਪੂਜਦੇ ਹੋਏ ਆਪਾਂ ਇਕੱਠੇ ਹੋਈਏ, ਹੰਬਲਾ ਮਾਰੀਏ, ਤਾਂ ਜੋ ਅਸੀਂ ਕੁਛ ਨਾ ਕੁਛ ਆਪਣੇ ਕਾਰਜ ਸਫਲ ਕਰ ਸਕੀਏ। ਫਿਰ ਬੇਨਤੀ ਹੈ ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ, ਆਓ ਵੀਰੋ ਇਕੱਠੇ ਹੋਈਏ ਤੇ ਕੌਮ ਲਈ ਹੰਬਲਾ ਮਾਰੀਏ ਤੇ ਗੁਰੂ ਨਾਨਕ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਦੇਸ਼ ਸਾਰੀ ਦੁਨੀਆ ਨੂੰ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਵੀਰ ਜੀ ਹੁਣਾਂ ਨੇ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਹੈ ਜੀ, ਜੋ ਕਿ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਨੂੰ ਸਮਰਪਿਤ 5ਵਾਂ ਮਹਾਨ ਨਗਰ ਕੀਰਤਨ ਜੋ ਕਿ ਡਾਊਨਟਾਊਨ ਦੇ ਵਿੱਚ ਆਰੰਭ ਹੋਣ ਲੱਗਿਆ ਜੀ। ਤੇ ਇੰਡੀਆਨਾ ਦੀ ਮਿਡ ਵੈਸਟ ਦੀ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਰੌਣਕਾਂ ਨੂੰ ਵਧਾਓ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV84 ਰਾਹੀਂ ਦੇਖ ਰਹੇ ਸੁਣ ਰਹੇ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਕਿਰਪਾ ਦੇ ਨਾਲ ਅੱਜ ਦੁਨੀਆ ਭਰ ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਮਨਾਇਆ ਜਾ ਰਿਹਾ। ਉਸੇ ਕੜੀ ਦੇ ਅੰਦਰ ਇੰਡੀਆਨਾ ਦੀਆਂ ਸਮੂਹ ਗੁਰਸਿੱਖ ਸੰਗਤਾਂ ਨੇ ਰਲ ਕੇ ਇੰਡੀਅਨੈਪੋਲਿਸ ਸ਼ਹਿਰ ਦੇ ਵਿੱਚ ਅੱਜ 5ਵਾਂ ਮਹਾਨ ਨਗਰ ਕੀਰਤਨ ਗੁਰੂ ਨਾਨਕ ਦੇਵ ਦੇ 550 ਸਾਲੇ ਗੁਰਪੁਰਬ ਨੂੰ ਸਮਰਪਿਤ ਹੋ ਕੇ ਨਗਰ ਕੀਰਤਨ ਕੱਢਿਆ ਜਾ ਰਿਹਾ। ਦਾਸ ਦੀ ਜਿੱਥੇ ਕਿਤੇ ਆਵਾਜ਼ ਜਾਂਦੀ ਹੈ, ਜਿਹੜਾ ਵੀ ਗੁਰਮੁਖ ਪਿਆਰਾ ਆਵਾਜ਼ ਸੁਣ ਰਿਹਾ, ਉਹ ਹੋ ਸਕੇ ਤਾਂ ਹਰ ਹਾਲਤ ਵਿੱਚ ਇੰਡੀਅਨੈਪੋਲਿਸ ਪਹੁੰਚੋ। ਇਸ ਨਗਰ ਕੀਰਤਨ ਦੀ ਜਿਹੜੀ ਹੈ ਰੌਣਕ ਨੂੰ ਵਧਾਇਆ ਜਾਵੇ ਤੇ ਆਓ ਸਾਰੇ ਰਲ ਕੇ ਗੁਰੂ ਨਾਨਕ ਦੇਵ ਦੇ 550 ਸਾਲੇ ਗੁਰਪੁਰਬ ਨੂੰ
ਆਪਾਂ ਆਪ ਸਮਝੀਏ ਸਾਨੂੰ ਗੁਰੂ ਸਾਹਿਬ ਜੀ ਕੀ ਉਪਦੇਸ਼ ਦੇ ਗਏ ਨੇ ਤੇ ਅਸੀਂ ਉਸ ਉਪਦੇਸ਼ ਨੂੰ ਆਪ ਸੁਣੀਏ, ਆਪਣੇ ਮਨ 'ਚ ਵਸਾਈਏ ਤੇ ਆਪਣੇ ਬੱਚਿਆਂ ਨੂੰ ਤੋਰੀਏ। ਮਹਾਰਾਜ ਕਿਰਪਾ ਕਰਨ। ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਨੇ ਬਾਬਰ ਦੇ ਘੋੜੇ ਦੀ ਲਗਾਮ ਫੜ ਕੇ ਉਹਨੂੰ ਜਾਬਰ ਕਿਹਾ ਸੀ, ਤੇ ਅੱਜ ਵੀ ਜੇ ਸਿੱਖ ਕੌਮ 'ਤੇ ਕੋਈ ਜ਼ੁਲਮ ਹੋ ਰਹੇ ਨੇ ਉਹ ਸਾਨੂੰ ਆਪ ਨੂੰ ਮਹਿਸੂਸ ਹੋਣੇ ਚਾਹੀਦੇ ਨੇ ਤੇ ਆਪਣੇ ਬੱਚਿਆਂ ਨੂੰ ਇਸ ਲਾਇਕ ਕਰੀਏ ਕਿ ਸਮੇਂ ਦੇ ਹਾਣੀ ਹੋ ਕੇ ਸਿੱਖ ਰਾਜ ਦੀ ਪ੍ਰਾਪਤੀ, ਖਾਲਸਾ ਦੀ ਪ੍ਰਾਪਤੀ ਤੱਕ ਉਪਰਾਲੇ ਕਰਨ। ਇੰਨੇ ਬਚਨ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੁਸਾਇਟੀ ਆਫ ਇੰਡੀਆਨਾ ਅਤੇ ਸਮੂਹ ਗੁਰਦੁਆਰਿਆਂ ਦੀਆਂ ਕਮੇਟੀਆਂ ਵੱਲੋਂ ਸਾਂਝੇ ਤੌਰ ਤੇ 5ਵਾਂ ਸਾਲਾਨਾ ਨਗਰ ਕੀਰਤਨ ਅੱਜ ਇੰਡੀਅਨੈਪੋਲਿਸ ਸਿਟੀ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵਾਂ ਸਾਲਾ ਨੂੰ ਮੁੱਖ ਰੱਖ ਕੇ ਅੱਜ ਕੀਤਾ ਜਾ ਰਿਹਾ ਹੈ, ਜਿਹਦੇ ਵਿੱਚ ਸੰਗਤਾਂ ਸਾਰੇ ਇੰਡੀਅਨੈਪੋਲਿਸ ਤੋਂ ਤੇ ਹੋਰ ਗੁਆਂਢੀ ਏਰੀਆ ਤੋਂ ਆਈਆਂ ਭਾਗ ਲੈ ਰਹੀਆਂ ਤੇ ਬਾਕੀ ਸਿੱਖ ਸਟੇਡੀ ਆਫ ਇੰਡੀਆਨਾ ਅਤੇ ਗੁਰਦੁਆਰਿਆਂ ਕਮੇਟੀਆਂ ਵੱਲੋਂ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਜਗਤ ਨੂੰ, ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇੰਡੀਅਨੈਪੋਲਿਸ ਦੀ ਧਰਤੀ ਦੀ ਸੰਗਤ ਵੱਲੋਂ 550ਵੇਂ ਪ੍ਰਕਾਸ਼ ਪੁਰਬ ਤੇ ਜਿੱਥੇ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਆ, ਉਸ ਦੇ ਨਾਲ ਨਾਲ ਜੋ ਗੁਰੂ ਨਾਨਕ ਪਾਤਸ਼ਾਹ ਦਾ ਦੱਸਿਆ ਹੋਇਆ ਮਾਰਗ ਹੈ, ਜੋ ਹੱਕ ਸੱਚ ਦੇ ਹੱਕ ਲਈ ਲੜਨਾ ਔਰ ਬਾਬਰਾਂ ਦੇ ਘੋੜੇ ਦੀਆਂ ਲਗਾਮਾਂ ਨੂੰ ਫੜ ਕੇ ਬਾਬਰ ਨੂੰ ਜਾਬਰ ਕਹਿਣ ਦੀ ਜੋ ਸਾਨੂੰ ਹਿੰਮਤ ਦਿੱਤੀ ਹੈ, ਉਸ ਚੀਜ਼ ਤੋਂ ਵੀ ਅਸੀਂ ਸੁਚੇਤ ਰਹਿਣਾ ਹੈ। ਉਹ ਬਾਬਰ ਭਾਵੇਂ ਮੁਗਲ ਹੋਵੇ, ਭਾਵੇਂ ਸਿੱਖ ਪੰਥ ਦੇ ਵਿੱਚ ਕਿਉਂ ਨਾ ਵੜਿਆ ਹੋਵੇ, ਜਾਂ ਚਾਹੇ ਕਿਸੇ ਹੋਰ ਧਰਮ ਜਾਂ ਕੌਮ ਦਾ ਮੈਂਬਰ ਹੋਵੇ, ਬਾਬਰ ਜੋ ਨੇ ਉਹਨਾਂ ਨੂੰ ਜਾਬਰ ਕਹਿਣਾ, ਹੱਕ ਸੱਚ ਲਈ ਲੜਨਾ ਔਰ ਸੰਤਾਂ ਭਿੰਡਰਾਂ ਵਾਲਿਆਂ ਦੇ ਸ਼ਬਦਾਂ ਤੇ ਨਿੱਤਰਨਾ ਇਹ ਹਰ ਸਿੱਖ ਦਾ ਫਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आज इंडियनएपोलिस ਵੇਲੇ 5ਵੀਂ ਸਿੱਖ ਡੇ ਪਰੇਡ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਕੇ ਇੰਡੀਆਨਾ ਦੀਆਂ ਸਿੱਖ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ। ਮੈਂ ਸਮਝਦਾ ਹਾਂ ਕਿ ਪੂਰੀ ਸਿੱਖ ਕੌਮ ਨੂੰ ਜੋ ਇਸ ਸਾਲ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਬਹੁਤ ਬਹੁਤ ਵਧਾਈ ਹੋਵੇ। ਜੋ ਕਿ ਅਸੀਂ ਪਿਛਲੇ ਲਗਭਗ 72 ਸਾਲ ਤੋਂ ਕਰਤਾਰਪੁਰ ਲਾਂਘੇ ਦੀ ਉਡੀਕ ਕਰ ਰਹੇ ਸਾਂ। ਉਹ ਇਮਰਾਨ ਖਾਨ ਦੇ ਉੱਥੇ ਪਾਕਿਸਤਾਨ ਵਿੱਚ ਪ੍ਰੈਜ਼ੀਡੈਂਟ ਬਣਨ ਨਾਲ ਉਹ ਉਮੀਦ ਜਾਗੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਜਿਹੜਾ ਆਉਣ ਵਾਲਾ ਨਵੰਬਰ ਦਾ ਮਹੀਨਾ ਹੈ,
ਉਹ ਸਿੱਖਾਂ ਲਈ ਬਹੁਤ ਉਤਸ਼ਾਹ ਵਾਲਾ ਹੋਵੇਗਾ, ਕਿਉਂਕਿ ਪਿਛਲੇ 550 ਸਾਲ ਦਾ ਸਿੱਖਾਂ ਨੇ ਲੇਖਾ ਜੋਖਾ ਕਰਨਾ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਹੱਕ ਸੱਚ ਇਨਸਾਫ ਵਾਸਤੇ ਐਮਨਾਬਾਦ ਵਿੱਚ ਜਾ ਕੇ ਕੁੱਲ ਦੁਨੀਆ ਲਈ ਜੋ ਹਿਊਮਨ ਰਾਈਟਸ ਦੀ ਪੁਕਾਰ ਘੱਟ ਗਿਣਤੀਆਂ ਲਈ ਕੀਤੀ ਹੈ, ਉਹ ਅੱਜ ਵੀ ਪੂਰੇ ਸੰਸਾਰ ਵਿੱਚ ਔਰ ਖਾਸ ਕਰਕੇ ਸਾਊਥ ਏਸ਼ੀਆ ਵਿੱਚ ਜੋ ਘੱਟ ਗਿਣਤੀਆਂ ਦੀ ਨਸਲਕੁਸ਼ੀ ਜਾਰੀ ਹੈ। ਪਿਛਲੇ 5 ਅਗਸਤ ਤੋਂ ਕਸ਼ਮੀਰ ਨੂੰ ਮੋਦੀ ਗਵਰਨਮੈਂਟ ਨੇ, RSS ਨੇ, BJP ਨੇ ਜੋ ਹੈ ਉਹ ਜੇਲ੍ਹ ਬਣਾਇਆ ਹੋਇਆ ਹੈ। 9 ਲੱਖ ਤੋਂ ਵੱਧ ਜਿਹੜੀ ਹੈ ਫੌਜ ਉੱਥੇ ਭੇਜੀ ਹੋਈ ਹੈ। ਉੱਥੋਂ ਦਾ ਮੀਡੀਆ, ਉੱਥੋਂ ਦਾ ਜੋ ਇੰਟਰਨੈਟ ਹੈ, ਜੋ ਲੈਂਡਲਾਈਨਸ ਫੋਨ ਹਨ, ਸੈਲਰ ਫੋਨਸ ਹਨ, ਸਾਰੇ ਆਫ ਕੀਤੇ ਹਨ। 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਿਛਲੇ ਦਿਨਾਂ ਵਿੱਚ 22 ਨਵੰਬਰ ਨੂੰ ਜੋ ਹਰ ਸਾਲ ਦੀ ਤਰ੍ਹਾਂ UNO ਵਿੱਚ ਨੈਸ਼ਨਲ ਸਿਕਿਉਰਿਟੀ ਕਾਉਂਸਲ ਵਿਖੇ 193 ਦੇਸ਼ਾਂ ਦੇ ਝੰਡੇ ਹਨ, ਬੋਲਦੇ ਹਨ। ਉੱਥੇ ਮੋਦੀ ਨੂੰ 17 ਮਿੰਟ ਕੋਈ ਗੱਲ ਕਰਨ ਦਾ ਮੌਕਾ ਵੀ ਨਹੀਂ ਮਿਲਿਆ, ਪਰ ਇਮਰਾਨ ਖਾਨ ਨੇ 50 ਮਿੰਟ ਬੋਲ ਕੇ RSS ਔਰ ਜੋ ਸੱਚ ਹੈ, ਜੋ ਕਸ਼ਮੀਰੀਆਂ ਨਾਲ ਵਾਪਰ ਰਿਹਾ ਹੈ, ਜੋ ਸਿੱਖਾਂ ਨਾਲ ਵਾਪਰ ਰਿਹਾ ਹੈ, ਜੋ ਘੱਟ ਗਿਣਤੀਆਂ ਨਾਲ RSS ਵੱਲੋਂ ਮੋਦੀ ਵੱਲੋਂ ਘਾਣ ਕੀਤਾ ਜਾ ਰਿਹਾ ਹੈ, ਉਸ ਬਾਰੇ ਬੜਾ ਵਿਸਤਾਰ ਨਾਲ ਦੱਸਿਆ ਹੈ। ਅਸੀਂ ਪੂਰੀ ਸਿੱਖ ਕੌਮ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਹ ਜੋ 550 ਸਾਲਾਂ ਨੂੰ ਸਮਰਪਿਤ ਨਗਰ ਕੀਰਤਨ ਕਰਾਏ ਜਾ ਰਹੇ ਹਨ, ਇਹਨਾਂ ਨੂੰ ਗੁਰੂ ਨਾਨਕ ਦੀ ਸੋਚ ਨੂੰ ਮਨ ਵਿੱਚ ਵਸਾ ਕੇ ਜਾਓ। ਸਿੱਖਾਂ ਦਾ ਰਾਜ ਭਾਗ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹਾਂ। राज को किसी को ना दे है, जो ले है निज बल से रहे है। 2015 का सरबत खालसा उस वालों बनाई जगतार सिंह हवारा जथेदार, उन्होंने बिना जो है उन्होंने उम्र कैद पूरी हो चुकी है, उस नूं जिहड़ा है बिना किसी कारणा तो पंजाब की जेल तो बाहर रख के दिल्ली में डकिया हुआ है। सिख कौम नूं लामबंद होने की लोड़ है। और जो उस सरबत खालसे विच वर्ल्ड सिख पार्लीमेंट सिखां दी होंद विच लियाउण दी गल कीती गई सी, मैं समझना हाँ कि भावें असीं वख-वख जथेबंदियां विच विचर रहे हाँ, पर अंबरेला जथेबंदी जिहड़ी है वर्ल्ड सिख पार्लीमेंट दे नाल जोड़ के और हर बंदा जिहड़ा है, हर जथेबंदी जिहड़ी है उहदे विच हिस्सा पा सकदी है। जो TV 84 पिछले 7 साल तो हक सच इंसाफ की आवाज़ नूं ਅੱਜ मैं समझदा हाँ कि डॉक्टर अमरजीत सिंह की इत्थे घाट महसूस हो रही है। वो पिछले दिनों तो काफ़ी सेहत पक्षों ढिले हैं। सतगुरु कृपा कर उन्होंने तंदुरुस्ती बख्शन। और पूरी सिख कौम नूं बेनती है कि हक सच इंसाफ की आवाज़ TV 84 नूं वध तो मदद दे के कामयाब करो। इन्हां ही शब्दों नाल किसी भी भुल चुक की खिमा दा जाचक हाँ। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੰਡੀਅਨੈਪਲਸ ਦੇ ਵਿੱਚ ਸੰਗਤਾਂ ਇਹ ਨਗਰ ਕੀਰਤਨ 5ਵਾਂ ਸਾਲਾਨਾ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਆ। ਖਾਲਸੇ ਦੇ ਨਿਸ਼ਾਨ ਸਾਰੇ ਪਾਸੇ ਝੂਲ ਰਹੇ ਆ ਜੀ। ਤੇ ਇੱਕ ਗੱਲ ਇਹ ਵੀ ਜਿਹੜੀ ਕਲੀਅਰ ਆ ਵੀ ਹਿੰਦੁਸਤਾਨੀ ਉਹ ਜ਼ੁਲਮ ਨੂੰ ਇਹ ਲਲਕਾਰ ਪਾ ਰਹੇ ਆ ਵੀ ਭਾਵੇਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਆ ਪਰ ਤੁਹਾਡੀ ਹਰ ਇੱਕ ਜ਼ਬਰ ਦਾ ਮੂੰਹ ਤੋੜ ਜਵਾਬ ਦੇਵਾਂਗੇ। ਸੋ ਹਰ ਇੱਕ ਦੇ ਹੱਥ ਦੇ ਵਿੱਚ ਇੱਥੇ ਤੁਸੀਂ ਵੇਖ ਸਕਦੇ ਆ ਖਾਲਿਸਤਾਨ ਦੇ ਨਿਸ਼ਾਨ ਜਿਹੜੇ ਆ ਝੂਲਦੇ ਆ। ਸੰਗਤ ਵਾਹਿਗੁਰੂ ਦਾ ਸਿਮਰਨ ਕਰਦੀ ਜਿਹੜੀ ਆ ਉਹ
ਨਗਰ ਕੀਰਤਨ ਦੇ ਵਿੱਚ ਸ਼ਾਮਲ ਆ। ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖੇ ਜੀ ਟੀਵੀ 84 ਨੂੰ ਤੇ ਸਾਰਿਆਂ ਵੀਰਾਂ ਨੂੰ ਜੀ। ਧੰਨਵਾਦ ਜੀ। ਵਾਹਿ ਖਾਲਸਾ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੱਟੀ ਧੁੰਦ ਜਗ ਚਾਨਣ ਹੋਆ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਅੱਜ ਅਸੀਂ ਇੰਡੀਅਨੈਪਲਸ ਇੰਡੀਆਨਾ ਦੇ ਵਿੱਚ ਸਾਰੀ ਸੰਗਤ ਇੰਡੀਅਨੈਪਲਸ ਇੰਡੀਆਨਾ ਦੀ ਗੁਰੂ ਘਰਾਂ ਸਮੂਹ ਗੁਰੂ ਘਰ ਇੰਡੀਅਨੈਪਲਸ ਦੇ ਉਹ ਸਮੂਹ ਜਥੇਬੰਦੀਆਂ ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਅੱਜ ਨਗਰ ਕੀਰਤਨ ਕੀਤਾ ਜਾ ਰਿਹਾ ਹੈ। ਇਹ 5ਵਾਂ ਨਗਰ ਕੀਰਤਨ ਹੈ ਜੀ ਔਰ ਆਪ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਉਹ ਅੱਜ ਅਸੀਂ 550 ਸਾਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਵੀ ਨਾਲ ਮਨਾ ਰਹੇ ਹਾਂ। ਆਈਆਂ ਹੋਈਆਂ ਸੰਗਤਾਂ ਨੂੰ ਧੰਨਵਾਦ ਕਰਨਾ ਚਾਹੁੰਦੇ ਹਾਂ। ਉਹ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਹਨ ਉਹਨਾਂ ਦਾ ਵੈਲਕਮ ਕਰਦੇ ਹਾਂ। ਸਾਰੀਆਂ ਸੰਗਤਾਂ ਸਿੰਸਨੈਟੀ ਤੋਂ, ਕੁਝ ਸੰਗਤਾਂ ਕੰਟਕੀ ਤੋਂ ਔਰ ਸਾਰੇ ਹੀ ਇੰਡੀਆਨਾ ਤੋਂ ਆਈਆਂ ਹਨ। ਮੈਂ ਧੰਨਵਾਦ ਕਰਨਾ ਚਾਹੁੰਦਾ ਟੀਵੀ 84 ਵਾਲਿਆਂ ਦਾ। ਟੀਵੀ 84 ਵੀ ਇੱਥੇ ਪਹੁੰਚਿਆ ਹੈ। ਇਹ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਹਰ ਸਾਲ ਇਹ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਮਹਾਰਾਜ ਕਰੇ ਇਸੇ ਤਰ੍ਹਾਂ ਹੀ ਟੀਵੀ 84 ਤਰੱਕੀ ਮਹਾਰਾਜ ਉਹਨਾਂ ਨੂੰ ਬਖਸ਼ੇ ਔਰ ਇਸੇ ਤਰ੍ਹਾਂ ਹੀ ਸੇਵਾ ਨਿਭਾਉਂਦੇ ਰਹਿਣ। ਔਰ ਮੈਂ ਦਿਖਾਉਣਾ ਚਾਹੁੰਦਾ ਹਾਂ ਅੱਗੇ ਮਹਾਰਾਜ ਦਾ ਫਲੋਟ ਜਾ ਰਿਹਾ ਹੈ। ਉਹ ਫਲੋਟ ਦੇ ਨਾਲ ਨਾਲ ਪਿੱਛੇ ਜੋ ਮੇਰੇ ਵੀਰ ਢਾਡੀ ਜਥਾ ਜੋ ਲੱਗਾ ਹੋਇਆ ਹੈ, ਪਿੱਛੇ ਢਾਡੀ ਜਥੇ ਤੋਂ ਪਿੱਛੇ ਸੇਵਾ 2020 ਵਾਲੇ ਵੀਰ ਉਹ ਗੱਤਕੇ ਵਾਲੇ ਸੇਵਾ ਨਿਭਾ ਰਹੇ ਹਨ। ਔਰ ਆਪ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰੇ ਹੀ ਕਾਰਜ ਰਾਸ ਹੁੰਦੇ ਹਨ। ਸਾਰੀਆਂ ਸੰਗਤਾਂ ਧੰਨਵਾਦ ਜਿਨ੍ਹਾਂ ਨੇ ਤਨੋਂ ਮਨੋਂ ਤੇ ਧਨੋਂ ਇਹ ਸੇਵਾ ਕੀਤੀ ਹੈ। ਉਹ ਇਸੇ ਤਰ੍ਹਾਂ ਹੀ ਚਾਹੁੰਦੇ ਆ ਕਿ ਸਾਰੀਆਂ ਸੰਗਤਾਂ ਹਰ ਸਾਲ ਸਹਿਯੋਗ ਕਰਦੀਆਂ ਰਹਿਣ ਔਰ ਆਪ ਸੰਗਤਾਂ ਦੇ ਸਹਿਯੋਗ ਨਾਲ ਇਹ ਜੋ ਕਾਰਜ ਹਨ ਨੇਪਰੇ ਚਾੜੇ ਜਾ ਸਕਣ। ਆਪ ਸੰਗਤਾਂ ਦਾ ਧੰਨਵਾਦ, ਟੀਵੀ 84 ਦਾ ਧੰਨਵਾਦ। 550 ਸਾਲਾ ਪ੍ਰਕਾਸ਼ ਉਤਸਵ ਤੇ ਮਹਾਰਾਜ ਦਾ ਜੋ ਮਨਾ ਰਹੇ ਹਾਂ। ਆਈਆਂ ਹੋਈਆਂ ਸੰਗਤਾਂ ਜੋ ਇੱਥੇ ਮਹਾਰਾਜ ਦੇ ਦਰਸ਼ਨ ਕਰ ਰਹੇ ਹਨ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ। ਆਓ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਦੇ ਗੁਰਪੁਰਬ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪ੍ਰਕਾਸ਼ ਉਤਸਵ ਤੇ ਅੱਜ ਲੱਖ ਲੱਖ ਵਧਾਈਆਂ ਹੋਣ। ਅੱਜ ਅਸੀਂ ਇੰਡੀਅਨੈਪਲਸ ਦੀ ਧਰਤੀ ਦੇ ਉੱਤੇ ਇਹ ਜੋ ਨਗਰ ਕੀਰਤਨ ਚੱਲਦਾ ਹੈਗਾ ਉਹਦੇ ਵਿੱਚ ਇਕੱਤਰ ਹੋਏ ਹਾਂ ਔਰ ਬੜੀ ਸ਼ਾਨੋ ਸ਼ਾਨ ਦੇ ਨਾਲ ਗੁਰੂ ਮਹਾਰਾਜ ਦਾ ਪ੍ਰਕਾਸ਼ ਇੱਥੇ ਆਇਆ ਔਰ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਮੈਸੇਜ ਆ ਉਹ ਦੁਨੀਆ ਦੇ ਵਿੱਚ ਜਾਣਾ ਚਾਹੀਦਾ ਹੈਗਾ। ਔਰ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੇ ਸੱਚੇ ਪਾਤਸ਼ਾਹ ਨੇ ਗੁਰੂ ਮਹਾਰਾਜ ਨੇ ਇਸ ਚੀਜ਼ ਦਾ ਖੰਡਨ ਕੀਤਾ ਕਿ ਜ਼ਬਰ ਤੇ ਜ਼ਾਲਮ ਦੇ ਸਾਹਮਣੇ ਕਦੇ ਵੀ ਸੀਸ ਨਹੀਂ ਨਿਵਾਉਣਾ ਹੈਗਾ ਤੇ ਬਾਬਰ ਨੂੰ ਜਾਬਰ ਕਹਿ ਕੇ ਉਹਦਾ ਕੰਮ ਕੀਤਾ। ਸੋ ਇਸ ਤਰੀਕੇ ਨਾਲ ਆਪਣੀ ਆਜ਼ਾਦੀ ਦੇ ਲਈ ਆਪਣੇ ਪੰਥ ਨੂੰ ਅੱਗੇ ਲਿਜਾਣ ਵਾਸਤੇ ਵੱਧ ਤੋਂ ਵੱਧ ਉਪਰਾਲਾ ਕਰਨਾ ਚਾਹੀਦਾ ਹੈਗਾ। ਦੁਨੀਆ ਦੇ ਵਿੱਚ ਹਰ ਪਾਸੇ ਇਹ ਮੈਸੇਜ ਜਿਹੜਾ ਹੈਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ ਅਤੇ ਇਨਸਾਨੀਅਤ ਦੀ ਕਦਰ ਕਰਨੀ। ਸੋ ਇਸ ਚੀਜ਼ ਦੇ ਉੱਤੇ ਖਾਸ ਕਰਕੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਅਖੀਰ ਦੇ ਵਿੱਚ ਮੈਂ ਪੂਰੇ ਵਾਸਤੇ ਸਿੱਖਾਂ ਨੂੰ ਦੁਨੀਆ ਦੇ ਵਿੱਚ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ। ਵਾਹਿ ਖਾਲਸਾ ਵਾਹਿ ਫਤਿਹ ਜੀ।
ਦੁਨੀਆ ਵਿੱਚ ਹਰੇਕ ਥਾਂ ਤੇ ਵਸਦੀ ਸਮੂਹ ਸਾਧ ਸੰਗਤ ਨੂੰ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਇੰਡੀਅਨੈਪਲਸ ਦੀ ਸੰਗਤ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਆਪ ਜੀ ਨੂੰ ਸਾਰਿਆਂ ਨੂੰ ਚਰਨਾਂ ਵਿੱਚ ਬੇਨਤੀ ਹੈ ਕਿ ਜਿੱਥੇ ਜਿੱਥੇ ਵੀ ਆਪਾਂ ਵਸਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦਾ ਜੋ ਸਾਨੂੰ ਸੰਦੇਸ਼ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਸ ਦੇ ਪਰਥਾਏ ਆਪਣੇ ਜੀਵਨ ਨੂੰ ਲੈ ਕੇ ਜਾਈਏ ਤੇ ਆਪਣੇ ਬੱਚਿਆਂ ਨੂੰ ਸਿੱਖੀ ਵਿੱਚ ਰੱਖਦੇ ਹੋਏ ਵੱਧ ਤੋਂ ਵੱਧ ਮਾਵਾਂ ਸੇਧ ਦੇ ਕੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ, ਤਾਂ ਕਿ ਅਸੀਂ ਊੜਾ ਤੇ ਜੂੜਾ ਦੋਨਾਂ ਨਾਲ ਬੱਚਿਆਂ ਨੂੰ ਜੋੜ ਕੇ ਇਹਨਾਂ ਦੀ ਸਿੱਖੀ ਵਿੱਚ ਪਰਪੱਕ ਕਰ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਇੰਡੀਅਨੈਪਲਸ ਦੇ ਡਾਊਨਟਾਊਨ ਵਿੱਚ ਹੋ ਰਿਹਾ ਹੈ। ਇਹ ਸਾਰੇ ਦਾ ਸਾਰਾ ਪ੍ਰੋਗਰਾਮ ਖਾਲਸਤਾਈ ਰੰਗ ਵਿੱਚ ਰੰਗਿਆ ਹੋਇਆ ਹੈ। ਸੋ ਜਿਸ ਪੰਥ ਦੇ ਆਪਾਂ ਪਾਂਧੀ ਹਾਂ, ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਲਿਖਦੇ ਨੇ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦੇ ਪੰਥ ਦੇ ਪਾਂਧੀ ਬਣੀਏ, ਆਓ ਗੁਰੂ ਕੇ ਸਿੱਖੋ ਤੇ ਪੰਥ ਦੀ ਆਜ਼ਾਦ ਹਸਤੀ ਜਿੱਥੇ ਸਾਡੇ ਝੰਡੇ ਬੁੰਗੇ ਝੂਲਦੇ ਹੋਣ, ਖਾਲਸਾ ਰਾਜ ਦੀ ਪ੍ਰਾਪਤੀ ਦੀ ਲੜੀਏ। ਇਸੇ ਸਾਡੀ ਗੁਰੂ ਨਾਨਕ ਸਾਹਿਬ ਦਾ ਸਹੀ ਮੈਸੇਜ ਹੋਵੇਗਾ। ਆਓ ਆਪਾਂ ਰਲ ਮਿਲ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਪਰਾਲੇ ਕਰੀਏ। ਬਾਕੀ ਸਭ ਚੀਜ਼ਾਂ ਨੂੰ ਭੁੱਲ ਕੇ ਕੌਮ ਦੀ ਆਜ਼ਾਦੀ ਦੇ ਵਿੱਚ ਹੀ ਆਪਣਾ ਸਭ ਦਾ ਭਲਾ ਹੈ। ਗੁਰੂ ਸਾਹਿਬ ਨੂੰ ਚੜ੍ਹਦੀਆਂ ਕਲਾ ਬਖਸ਼ੇ। ਫਿਰ ਸਭ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਇੰਡੀਆਨਾ ਸਟੇਟ ਦੇ ਵਿੱਚ, ਇੰਡੀਆਨਾਪੋਲਿਸ ਦੇ ਵਿੱਚ, ਜੋ ਕਿ 5ਵਾਂ ਮਹਾਨ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾਨਾ ਦਿਵਸ ਨੂੰ ਸਮਰਪਿਤ ਹੈ, ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਜੋ ਕਿ ਸਿੱਖ ਸੁਸਾਇਟੀ ਆਫ ਇੰਡੀਆਨਾ ਦੀ ਅਗਵਾਈ ਵਿੱਚ ਸਮੂਹ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਤੇ ਆਲ ਮਿਡ ਵੈਸਟ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ 550 ਸਾਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਕਿ ਸਾਲਾਨਾ ਮਨਾਇਆ ਜਾ ਰਿਹਾ, ਗੁਰਪੁਰਬ ਮਨਾਇਆ ਜਾ ਰਿਹਾ ਹੈ। ਸਾਰੀ ਸਿੱਖ ਕੌਮ ਨੂੰ ਵਧਾਈ ਹੋਵੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਨਾ ਦੇ 550 ਦਿਵਸ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਹਰਬੰਤ ਸਿੰਘ ਹਾਂ। ਅਸੀਂ ਇੱਥੇ ਇੰਡੀਅਨੈਪਲਸ ਤੇ ਨਗਰ ਕੀਰਤਨ ਕਰ ਰਹੇ ਹਾਂ ਤੇ ਸਾਰੀਆਂ ਸੰਗਤਾਂ ਨੂੰ ਵਧਾਈਆਂ ਦੇ ਰਹੇ ਹਾਂ। ਜਿਹੜੇ ਵੀ ਇੱਥੇ ਪਹੁੰਚੇ ਨੇ ਤਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਗੁਰੂ ਦੇ ਜਸ ਗਾਉਣੇ ਚਾਹੀਦੇ ਹਨ। ਤੇ ਜੇ ਵੀ ਸਾਰੀ ਸਿੱਖ ਕੌਮ ਨੂੰ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਕਿ ਸਾਰੇ ਆਪਾਂ ਰਲ ਮਿਲ ਕੇ ਪੰਥ ਵਾਸਤੇ ਕੋਈ ਨਾ ਕੋਈ ਚੜ੍ਹਦੀ ਕਲਾ ਵਾਸਤੇ ਕੋਈ ਨਾ ਕੋਈ ਪ੍ਰੋਗਰਾਮ ਲਿਖਦੇ ਰਹੀਏ ਤੇ ਸਾਰੀ ਸੰਗਤ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਅਸੀਂ ਅਪੀਲ ਕਰਦੇ ਹਾਂ ਤੇ ਵੱਧ ਤੋਂ ਵੱਧ ਚੜ੍ਹ ਕੇ ਆਉਣ ਦੀ ਬੇਨਤੀ ਕਰਦੇ।